ਕੈਲੀਫੋਰਨੀਆ ਦੇ ਜੋ ਬੀਚਜ਼ ਆ 1100 ਮੀਲ ਲੰਬੇ ਹੈਗੇ ਆ। ਕਹਿੰਦੇ ਵੀ ਇਸ ਸੈਂਚੁਰੀ ਦੀ, ਇਸ ਸਦੀ ਦੇ ਐਂਡ ਤੱਕ ਸਾਰੇ ਦੇ ਸਾਰੇ ਬੀਚਜ਼ ਆ ਉਹ ਵੈਨਿਸ਼ ਹੋ ਜਾਣਗੇ, ਉਹ ਖਤਮ ਹੋ ਜਾਣਗੇ। 25 ਤੋਂ 70% ਕੈਲੀਫੋਰਨੀਆ ਦੇ ਬੀਚਜ਼ ਕੰਪਲੀਟਲੀ ਅਰੋਡ ਹੋ ਜੂਗੇ, ਪੂਰੀ ਤਰ੍ਹਾਂ ਖਤਮ ਹੋ ਜੂਗੇ। ਕਾਰਨ ਆਪਾਂ ਦੇਖਦੇ ਹੀ ਹਾਂ ਗਲੋਬਲ ਟੈਂਪਰੇਚਰ ਪ੍ਰੋਜੈਕਸ਼ਨਸ, ਗ੍ਰੀਨ ਹਾਊਸ ਐਮਿਸ਼ਨਸ ਨੂੰ ਲੈ ਕੇ ਯੂਐਸ ਜਿਓਲੋਜੀਕਲ ਸਰਵੇ ਨੇ ਇੱਕ ਸਟੱਡੀ ਕੀਤੀ ਆ। ਉਹਨਾਂ ਨੇ ਪੂਰਾ ਡਾਟਾ ਜੋ ਆ ਸੈਟੇਲਾਈਟ ਦੇ ਰਾਹੀਂ ਸੈਨ ਫਰਾਂਸਿਸਕੋ ਦਾ ਓਸ਼ਨ ਬੀਚ ਇੱਦਾਂ ਤੇ 1100 ਮੀਲ ਲੰਬੀ ਜੋ ਕੋਸਟ ਲਾਈਨ ਆ ਕੈਲੀਫੋਰਨੀਆ ਦੀ, ਉਹ ਸਾਰੀ ਸਟੱਡੀ ਕੀਤੀ ਆ। ਤੇ ਉਹਦੇ ਮੁਤਾਬਕ ਕਹਿੰਦੇ ਪਈ ਐਂਡ ਆਫ ਦਾ ਸੈਂਚੁਰੀ ਤੱਕ ਬਹੁਤ ਹੀ ਜਿਹੜੇ ਖਤਰਨਾਕ ਰਿਜ਼ਲਟ ਆ ਰਹੇ ਹੈਗੇ। ਕਹਿੰਦੇ ਪਈ ਜੋ ਸਟੱਡੀ ਆਈ ਆ ਉਹਦੇ ਮੁਤਾਬਕ 1.6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦਾ ਜੋ ਏਰੀਆ ਆ ਉਹ ਪਾਣੀ ਦੇ ਅੰਡਰ ਕਵਰ ਹੋ ਜਾਊਗਾ। ਸੋ ਜਿਹਦੇ ਨਾਲ ਜਿੰਨੇ ਵੀ ਮੇਨ ਬੀਚਜ਼ ਹੈਗੇ, ਹੰਬਲਡ ਵੇ ਦਾ ਆ ਨਾਰਦਰਨ ਕੈਲੀਫੋਰਨੀਆ 'ਚ, ਪਿਸਮੋ ਬੀਚ ਆ, ਮੋਰੋ ਵੇ ਆ ਸੈਂਟਰਲ ਵੈਲੀ 'ਚ, ਨਿਊਪੋਰਟ ਬੀਚ, ਸੈਨ ਕਲੈਮੈਂਟੇ ਸਦਰਨ ਕੈਲੀਫੋਰਨੀਆ 'ਚ ਇਹ ਸਾਰਾ ਕੁਝ ਪਾਣੀ ਦੇ ਵਿੱਚ ਡੁੱਬ ਜਾਊਗਾ। ਜੀ, ਟੈਕਸਸ ਤੋਂ ਅਗਲੀ ਜਿਹੜੀ ਖਬਰ ਆ ਰਹੀ ਹੈ, ਕੈਨ ਪੈਕਸਟਨ ਜਿਹੜੇ ਉੱਥੇ ਦੇ ਅਟਾਰਨੀ ਜਨਰਲ ਆ, ਉਹਨਾਂ ਦੀ ਇੰਪੀਚਮੈਂਟ ਦਾ ਟਰਾਇਲ ਚਾਲੂ ਹੋਣ ਜਾ ਰਿਹਾ ਆ 28 ਅਗਸਤ ਤੋਂ। ਇਸ ਮਾਮਲੇ ਵਿੱਚ ਟੈਕਸਸ ਦੇ ਜਿਹੜੇ ਹਾਊਸ ਆ ਉਹਨਾਂ ਨੇ ਜਿਹੜੇ ਇੰਪੀਚਮੈਂਟ ਮੈਨੇਜਰਸ ਆ ਉਹਨਾਂ ਦਾ ਐਲਾਨ ਕਰ ਦਿੱਤਾ ਆ। ਇਹਦੇ ਵਿੱਚ 7 ਰਿਪਬਲਿਕਨ ਪਾਰਟੀ ਵੱਲੋਂ ਤੇ 5 ਜਿਹੜੇ ਡੈਮੋਕ੍ਰੇਟਸ ਆ ਉਹ ਬੋਰਡ ਆਫ ਮੈਨੇਜਰਸ ਹੋਣਗੇ ਜਿਹੜੀ ਇਸ ਟਰਾਇਲ ਦੀ ਪ੍ਰੋਸੀਕਿਊਸ਼ਨ ਕਰਨਗੇ। ਜਿੱਦਾਂ ਦੋਨਾਂ ਧਿਰਾਂ ਦੀ ਸਹਿਮਤੀ ਇਸ ਮਾਮਲੇ ਦੇ ਵਿੱਚ ਬਣੀ ਹੈ ਕੈਨ ਪੈਕਸਟਨ ਦੇ ਮਾਮਲੇ 'ਚ, ਲੱਗਦਾ ਵੀ ਇਸ ਨੂੰ ਓਵਰਵੈਲਮਿੰਗਲੀ ਜਿਹੜਾ ਆ ਸਾਰਿਆਂ ਦੀ ਸਪੋਰਟ ਦੇ ਨਾਲ ਇਸ ਨੂੰ ਪੈਕਸਟਨ ਨੂੰ ਲੱਗਦਾ ਆ ਇੰਪੀਚ ਕਰ ਦਿੱਤਾ ਜਾਊਗਾ। ਪੈਕਸਟਨ ਦੇ ਆਫਿਸ ਦੇ ਵੱਲੋਂ ਜਾਂ ਉਹਨਾਂ ਦੇ ਦੁਆਰਾ ਕਹਿੰਦੇ ਆ ਵੀ ਪੈਟਰਨ ਆਫ ਮਿਸਕੰਡਕਟ, ਰੋਂਗ ਡੂਇੰਗ ਇਹ ਬਾਰ-ਬਾਰ ਜਿਹੜੀ ਉਹ ਦਿਸਦੀ ਰਹੀ ਆ। ਤੇ ਪੈਕਸਟਨ ਨੇ ਉੱਦਾਂ ਇਸ ਨੂੰ ਪੋਲੀਟੀਕਲੀ ਮੋਟੀਵੇਟਡ ਸ਼ੈਮ ਜਿਹੜਾ ਇਸ ਦੇ ਵਿੱਚ ਦੱਸਿਆ। ਤੇ ਉਹ ਕਹਿੰਦੇ ਵੀ ਮੈਨੂੰ ਉਮੀਦ ਆ ਵੀ ਸੈਨੇਟ ਦੇ ਵਿੱਚ ਉਸ ਦਾ ਨਾਮ ਜਿਹੜਾ ਉਹ ਕਲੀਅਰ ਹੋ ਜਾਵੇਗਾ। ਉੱਧਰ ਸੈਨੇਟ ਨੇ ਸਰਬਸੰਮਤੀ ਦੇ ਨਾਲ ਉਸ ਰੈਜ਼ੋਲੂਸ਼ਨ ਨੂੰ ਅਡਾਪਟ ਕਰ ਲਿਆ, ਮੰਨ ਲਿਆ, ਜਿਸ ਦੇ ਵਿੱਚ ਜਿਹੜੀ ਅਗਲੇ ਟਾਈਮਲਾਈਨ ਦੀਆਂ ਜਿਹੜੀਆਂ ਸਟੈਪਸ ਆ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਵੀ ਕਲਮਬੰਦ ਉਸ ਨੂੰ ਕੀਤਾ ਗਿਆ ਹੈ। ਸੋ 7 ਮੈਂਬਰੀ ਕਮੇਟੀ ਆ ਉਸ ਨੂੰ ਆਲਰੇਡੀ ਅਪੁਆਇੰਟ ਕਰ ਦਿੱਤਾ ਗਿਆ ਆ। ਮੈਨੇਜਰਸ ਕਹਿੰਦੇ ਵੀ ਹਾਊਸ ਦੇ ਉਸ ਰੈਜ਼ੋਲੂਸ਼ਨ ਦੇ ਬਾਅਦ ਬੋਰਡ ਬਣਾਉਣ ਦੇ ਲਈ ਜਿਹੜੀ ਵੋਟ ਹੋਈ ਸੀ 4 ਦੇ ਮੁਕਾਬਲੇ 136, ਸੋ ਕਹਿ ਸਕਦੇ ਵੀ ਸਰਬਸੰਮਤੀ ਦੇ ਨਾਲ ਜਾਂ ਕਾਫੀ ਵੱਡੀ ਸਹਿਮਤੀ ਦੇ ਨਾਲ ਹੋਇਆ ਸੀ। ਸੋ ਕੈਨ ਪੈਕਸਟਨ ਦਾ ਲੱਗਦਾ ਵੀ ਸਿਆਸੀ ਕਰੀਅਰ ਖਤਮ ਹੋ ਸਕਦਾ ਆ। ਇੱਕ ਟਾਈਮ ਦੇ ਉੱਤੇ ਕੈਨ ਪੈਕਸਟਨ ਟੈਕਸਸ ਦੇ ਗਵਰਨਰਸ਼ਿਪ ਦੇ ਨਾਮ ਦੇ ਵਿੱਚ ਵੀ ਉਹਨਾਂ ਦਾ ਨਾਮ ਲਿਆ ਜਾਂਦਾ ਸੀਗਾ, ਪਰ ਹੁਣ ਜੋ ਉਹਨਾਂ ਦੇ ਦੁਆਰਾ ਕੀਤਾ ਗਿਆ, ਜਿਹੜੇ ਉਹਨਾਂ ਦੇ ਉੱਤੇ ਕਥਿਤ ਚਾਰਜਿਸ ਜਿਹੜੇ ਲੱਗ ਰਹੇ ਆ, ਉਸ ਨੂੰ ਲੱਗਦੇ ਹੋਏ ਲੱਗਦਾ ਆ ਵੀ ਸ਼ਾਇਦ ਇਹ ਕਰੀਅਰ ਹੁਣ ਇੱਥੇ ਖਤਮ ਹੋ ਜਾਵੇ। ਫ੍ਰਿਜ਼ਨੋ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਨਾਨ ਪ੍ਰੋਫਿਟ ਆਫ ਦਾ ਈਅਰ ਅਨਾਉਂਸ ਕੀਤਾ ਜਾ ਰਿਹਾ ਹੈਗਾ। ਲਾਈਟ ਹਾਊਸ ਰਿਕਵਰੀ ਸੈਂਟਰ ਉਸ ਨੂੰ 2023 ਸਨ ਦਾ ਕੈਲੀਫੋਰਨੀਆ ਦਾ ਨਾਨ ਪ੍ਰੋਫਿਟ ਆਫ ਦਾ ਈਅਰ ਸਿਲੈਕਟ ਕੀਤਾ ਗਿਆ ਸੈਨੇਟਰ ਸ਼ੈਨਨ ਗਰੋਵ ਵੱਲੋਂ, ਜੋ ਕਿ ਡਿਸਟ੍ਰਿਕਟ 12 ਦੇ ਆ। ਆਫੀਸ਼ੀਅਲਸ ਇਹ ਕਹਿੰਦੇ ਆ ਕਿ ਇਸ ਆਰਗੇਨਾਈਜੇਸ਼ਨ ਨੇ ਬਹੁਤ ਜ਼ਿਆਦਾ ਕੰਮ ਕੀਤਾ ਆ ਵਿਮਨ ਦੀ ਹੈਲਪ ਦੇ ਲਈ, ਚਿਲਡਰਨ ਦੀ ਹੈਲਪ ਦੇ ਲਈ, ਐਜੂਕੇਸ਼ਨ, ਥੈਰਾਪੀ ਵਰਕ, ਵਰਕ ਐਕਸਪੀਰੀਅੰਸ ਟ੍ਰੇਨਿੰਗ, ਹੋਰ ਇੱਦਾਂ ਦੇ ਕੰਮਾਂ ਦੇ ਲਈ। ਸੋ ਇਹਨਾਂ ਦਾ ਜਿਹੜਾ ਸਨਮਾਨਤਾ ਉਹ ਕੀਤਾ ਜਾਊਗਾ।